ਮਿੱਤਰ ਤੁਹਾਡਾ ਸੰਗੀ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਲੰਬੀ ਚੌੜੀ ਗੱਲ ਕੋਈ ਨਹੀਂ। ਅੱਜ ਸਾਡੇ ਬਹੁਤ ਹੀ ਪਿਆਰੇ ਖੂਬਸੂਰਤ ਮਿੱਤਰ, ਸਾਡੇ ਦੋਸਤ, ਸਾਡੇ ਬਜ਼ੁਰਗ ਅਨਵਰ ਸਾਹਿਬ ਸਾਡੇ ਨਾਲ ਮੌਜੂਦ ਨੇ। ਮੈਂ ਜ਼ਿਆਦਾ ਲੰਬੀ ਚੌੜੀ ਬਹਿਸ ਦੇ ਵਿੱਚ ਨਹੀਂ ਪਾਂਗਾ। ਇਹ ਪਿਛਲੇ ਦੌਰ ਦੇ ਵਿੱਚ ਵੀ ਰੋਸ਼ਨੀ ਵੰਡਣ ਵਾਲੇ ਸਨ ਅਤੇ ਅੱਜ ਦੇ ਦੌਰ ਦੇ ਵਿੱਚ ਵੀ ਰੋਸ਼ਨੀ ਵੰਡਦੇ ਨੇ। ਮੇਰੀ ਮੁਰਾਦ ਇਹ ਵੇ ਕਿ ਜਿਸ ਸੰਨ ਦੇ ਵਿੱਚ ਸਮਝ ਲਓ ਕਿ ਜਿਨ੍ਹਾਂ ਦੌਰਾਂ ਦੇ ਵਿੱਚ ਅਸੀਂ ਪੈਦਾ ਪੂਦਾ ਹੋ ਰਹੇ ਸਨ, ਇਹ ਉਹਨਾਂ ਦਿਨਾਂ ਦੇ ਵਿੱਚ ਗ੍ਰੈਜੂਏਸ਼ਨ ਕਰਦੇ ਸਨ। ਔਰ ਖੁਸ਼ੀ ਦੀ ਬਾਤ ਇਹ ਵੇ ਕਿ ਉਸ ਜ਼ਮਾਨੇ ਦੇ ਵਿੱਚ ਜਿਨ੍ਹਾਂ ਵੀ ਅਸੀਂ ਆਪਣੇ ਵੱਡਿਆਂ ਨੂੰ ਦੇਖਿਆ, ਉਹਨਾਂ ਕੋਲ ਇੱਕ ਗੱਲ ਸੁਣੀ ਦੀ ਸੀ ਕਿ ਯਾਰ ਪੜ੍ਹਾਈ 'ਚ ਕੀ ਪਿਆ, ਤੁਸੀਂ ਕੋਈ ਕੰਮ ਕਾਰ ਕਰੋ, ਕਮਾਈ ਕਰਨੀ। ਔਰ ਇਹ ਉਸ ਦੌਰ ਦੇ ਵਿੱਚ ਵੀ ਪੜ੍ਹਦੇ ਸਨ ਅਤੇ ਪੜ੍ਹੇ ਲਿਖੇ ਲੋਕਾਂ ਨਾਲ ਸਾਡੀ ਖਸੂਸੀ ਮੁਹੱਬਤ ਹੈ। ਔਰ ख़ਾਸ ਬਾਤ ਇਹ ਵੇ ਕਿ ਇਹ ਇੱਕ ਕਿਸਾਨ ਤਬਕੇ ਦੇ ਨਾਲ ਵੀ ਇਹਨਾਂ ਦਾ ਤਲਕ ਹੈ। ਫਿਰ ਪੈਸਟੀਸਾਈਡ ਦੇ ਕੰਮ ਦੇ ਵਿੱਚ ਬੜੇ ਪੁਰਾਣੇ ਨੇ, ਯਾਨੀ ਜਦੋਂ ਜ਼ਰੀ ਦਵਾਈਆਂ ਦੇ ਹਵਾਲੇ ਦੇ ਨਾਲ ਕੋਈ ਲੋਕ ਗੱਲਬਾਤ ਨਹੀਂ ਸਨ ਕਰਦੇ ਹੁੰਦੇ, ਇਹ ਉਦੋਂ ਵੀ ਜ਼ਰਾਤ ਦੇ ਨਾਲ ਮੁੰਸਲਿਕ ਸਨ ਔਰ ਇਹਨਾਂ ਦਵਾਈਆਂ ਸ਼ਵਾਈਆਂ ਦੇ ਨਾਲ ਵੀ ਇਹਨਾਂ ਦਾ ਪੁਰਾਣਾ ਸ਼ਗਫ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਅਨਵਰ ਸਾਹਿਬ ਦੇ ਨਾਲ, ਅਤੇ ਗੱਲ ਸਾਡੀ ਕੋਈ ख़ਾਸ ਸਪੈਸੀਫਿਕ ਨਹੀਂ ਹੋਏਗੀ ਕਿ ਜੀ ਅਸੀਂ ਇਹਨਾਂ ਕੋਲੋਂ ਕੋਈ ਇਹਨਾਂ ਦੀ ਐਕਸਪਰਟੀਜ਼ ਦੇ ਹਵਾਲੇ ਨਾਲ ਪੁੱਛਣਾ। ਅਸੀਂ ਇਹਨਾਂ ਕੋਲੋਂ ਕੋਈ ਥੋੜ੍ਹਾ ਬਹੁਤਾ ਗਿਆਨ ਲਵਾਂਗੇ, ਜਿਹੜੀਆਂ ਪਿਛਲੀਆਂ ਗੱਲਾਂ ਜਿਹੜਾ ਇਹਨਾਂ ਨੇ ਉਹ ਕੀ ਕਹਿੰਦੇ ਨੇ ਹੱਡ ਬੀਤੀ ਇਹਨਾਂ ਕੋਲੋਂ ਸੁਣਾਂਗੇ, ਅਤੇ ਕੁਛ ਅੱਜ ਦੇ ਦੌਰ ਦੇ ਹਵਾਲੇ ਦੇ ਨਾਲ ਇਹਨਾਂ ਦੀ ਕੋਈ ਨਸੀਹਤਾਂ ਜਿਹੜੀਆਂ ਸਾਡੇ ਜੈਸੇ ਤਾਲਬ ਇਲਮਾਂ ਵਾਸਤੇ ਕੰਮ ਆਉਂਦੀਆਂ ਉਹ ਪੁੱਛਾਂਗੇ। ਪਹਿਲਾਂ ਤਾਂ ਅਨਵਰ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਆਪਣਾ ਕੀਮਤੀ ਵਕਤ ਦਿੱਤਾ। ਅਤੇ ਅੱਜ ਜ਼ਰਾ ਸਾਡੇ ਨਾਜ਼ਰੀਨ ਵਾਸਤੇ, ਸਾਡੇ ਜਿਹੜੇ ਦੋਸਤ ਸੰਗੀ, ਜਿਹੜੇ ਸਾਡੇ ਮਿੱਤਰ, ਸਾਡੇ ਬਜ਼ੁਰਗ ਸਾਨੂੰ ਦੇਖਦੇ ਨੇ, ਪੂਰੀ ਦੁਨੀਆ 'ਚ ਸਾਡਾ ਪ੍ਰੋਗਰਾਮ ਦੇਖਿਆ ਜਾਂਦਾ ਅਤੇ ਸਾਡੇ ਪ੍ਰੋਗਰਾਮ ਦਾ ਪੰਜਾਬੀ ਦੇ ਵਿੱਚ ਹੋਣ ਦਾ ਜਿਹੜਾ ख़ਾਸ ਬਾਤ ਇਹ ਵੇ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਹਾਂ ਔਰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ ਜਿਹੜੀ ਸਾਡੀ ਬੋਲੀ ਹੈ, ਇਹਨੂੰ ਬੋਲਣ ਲੱਗਿਆਂ ਤੁਹਾਨੂੰ ਸ਼ਰਮ, ਤੁਹਾਨੂੰ ਝਾਕਾ ਨਹੀਂ ਆਉਣਾ ਚਾਹੀਦਾ। ਲਿਹਾਜ਼ਾ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਜਦੋਂ ਵੀ ਗੱਲਬਾਤ ਕਰਦੇ ਹਾਂ ਅਤੇ ਇਹਦੇ ਵਿੱਚ ਕਰਦੇ ਹਾਂ। ਅਤੇ ਖੁਸ਼ੀ ਦੀ ਗੱਲ ਇਹ ਵੇ ਕਿ ਤੁਸੀਂ ਸਾਡੇ ਵੱਡੇ ਹੋ, ਅਸੀਂ ਤੁਹਾਡੇ ਕੋਲ ਬਹਿੰਦੇ ਹਾਂ, ਸਾਨੂੰ ਬੜਾ ਖੁਸ਼ੀ ਹੁੰਦੀ ਹੈ, ਬੜਾ ਚਾਅ ਚੜ੍ਹਦਾ। ਅਤੇ ਅੱਜ ਬੈਠਾ ਤੁਹਾਡੀ ਮੌਜੂਦਗੀ ਦਾ ਫਾਇਦਾ ਚੁੱਕਦਿਆਂ ਹਾਂ। ਪਹਿਲਾਂ ਤਾਂ ਦੱਸੋ ਨਾ ਸ਼ੁਰੂਆਤ ਆਪਣੇ ਕੋਈ ਬਚਪਨ ਦਾ ਵਾਕਿਆਤ ਕਿ ਹਾਂ ਯਾਰ ਕਿਸ ਤਰ੍ਹਾਂ ਦੀ ਸਟਰਗਲ ਵਾਲੀ ਲਾਈਫ ਸੀ, ਕਿਉਂਕਿ ਪਿਛਲੀ ਸਦੀ ਬੜੀ ਮੁਸ਼ਕਲ ਸਦੀ ਸੀ ਔਰ ख़ਾਸ ਤੌਰ 'ਤੇ ਉਸ ਦੌਰ ਦੇ ਵਿੱਚ ਮੈਨੂੰ ਅੱਛੀ ਗੱਲ ਜਿਹੜੀ ਸਭ ਤੋਂ ਅੱਛੀ ਤੁਹਾਡੀ ਗੱਲ ਲੱਗਦੀ ਹੈ ਕਿ ਉਸ ਦੌਰ ਦੇ ਵਿੱਚ ਤਲੀਮ ਦੇ ਨਾਲ ਇੰਨੀ ਮੁਹੱਬਤ, ਇੰਨਾ ਪਿਆਰ। ਜਿਨ੍ਹਾਂ ਜ਼ਮਾਨਿਆਂ 'ਚ ਕਹਿੰਦੇ ਹਨ ਨਾ, ਲੈ ਮੈਂ 5 ਪੜ੍ਹੀ ਹਾਂ, ਉਹ ਵੀ ਲਾਹੌਰ ਤੋਂ, ਹਾਂਜੀ। ਅਤੇ ਉਸ ਦੌਰ ਦੇ ਵਿੱਚ ਤੁਸੀਂ ਜਨਾਬ ਗ੍ਰੈਜੂਏਸ਼ਨ, ਫਿਰ ਮਾਸ਼ਾਅੱਲਾ ਇੱਕ ਅੱਛਾ ਖਾਸਾ ਕੈਰੀਅਰ ਦੇ ਵਿੱਚ ਤੁਸੀਂ ਆਪਣਾ ਅੱਛਾ ਕੈਰੀਅਰ ਬਣਾਇਆ। ਉਸ ਤੋਂ ਬਾਅਦ ਦੇ ਵਿੱਚ ਬੱਚਿਆਂ ਦੀ ਬੜੀ ਅੱਛੀ ਗਰੂਮਿੰਗ ਕੀਤੀ। ਅੱਜ ਮਾਸ਼ਾਅੱਲਾ ਤੁਹਾਡੇ ਬੱਚੇ ਵੀ ਅੱਛੀਆਂ ਪੋਜੀਸ਼ਨਾਂ ਨੂੰ ਇੰਜੋਏ ਕਰ ਰਹੇ ਨੇ। ਅਤੇ ਕੈਸਾ ਰਿਹਾ ਤੁਹਾਡਾ ਪਿਛਲੀ ਸਦੀ ਵਾਲਾ ਕੋਈ ਸਫ਼ਰ, ਫਿਰ ਅੱਜ ਦੇ ਦੌਰ ਦੀਆਂ ਅਸੀਂ ਗੱਲਾਂ ਕਰਾਂਗੇ। ਬਹੁਤ ਸ਼ੁਕਰੀਆ ਜ਼ੁਲਫਕਾਰ ਸਾਹਿਬ, ਤੁਸੀਂ ਅੱਜ ਇੱਕ ਅਹਿਮ ਮੌਜੂ 'ਤੇ ਗੱਲ ਕਰਨ ਵਾਸਤੇ ਮੌਕਾ ਦਿੱਤਾ, ਬਹੁਤ ਸ਼ੁਕਰੀਆ। ਅਸਲ ਦੇ ਵਿੱਚ ਗੱਲ ਇਹ ਹੈ ਕਿ ਸਾਡੇ ਆਬਾਓ ਅਜਦਾਦ ਦਾ ਤਾਲੁਕ ਕਿਸਾਨ ਜ਼ਿਮੀਂਦਾਰਾਂ ਨਾਲ ਸੀ ਅਤੇ ਖੇਤੀਬਾੜੀ ਕਰਦੇ ਹੁੰਦੇ ਸੀ। ਅਤੇ ਅਸਲ ਦੇ ਵਿੱਚ ਸਾਡਾ ਤਾਲੁਕ ਮਿੱਟੀ ਨਾਲ ਹੈ। ਸਹੀ ਹੈ। ਇਸ ਮਿੱਟੀ ਤੋਂ ਅਸੀਂ ਦੂਰ ਨਹੀਂ ਰਹਿ ਸਕਦੇ। ਬਿਲਕੁਲ ਠੀਕ ਹੈ। ਇਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਸ ਮਿੱਟੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਬਿਲਕੁਲ ਠੀਕ ਹੈ। ਤਾਲੀਮ ਦੇ ਨਾਲ ਨਾਲ ਜ਼ਰਾਅਤ ਬਹੁਤ ਜ਼ਰੂਰੀ ਹੈ। ਕਿਸੇ ਵੀ ਤੁਸੀਂ ਇਹ ਕਹਿ ਸਕਦੇ ਹੋ ਕਿ ਕਿਸੇ ਵੀ ਮੁਲਕ ਦੀ ਮਈਸ਼ਤ ਨੂੰ, ਕਿਸੇ ਦੀ ਇਲਾਕੇ ਦੀ ਮਈਸ਼ਤ ਨੂੰ ਜਾਂਚਣਾ ਹੋਵੇ ਤਾਂ ਉਹਦੇ ਵਾਸਤੇ ਇਹ ਦੇਖਣਾ ਇੱਕ ਪੈਮਾਨਾ ਹੈ ਕਿ ਉੱਥੇ ਦਾ ਮਜ਼ਦੂਰ ਅਤੇ ਉੱਥੇ ਦਾ ਕਿਸਾਨ ਕਿਤਨਾ ਖੁਸ਼ਹਾਲ ਹੈ। ਬੜੀ ਬਾਤ। ਅਤੇ ਅਸਲ ਦੇ ਵਿੱਚ ਜਿਹੜਾ ਕਾਸ਼ਤਕਾਰ ਹੁੰਦਾ ਹੈ, ਛੋਟੇ ਜ਼ਿਮੀਂਦਾਰ ਦੀ ਗੱਲ ਕਰ ਰਹੇ ਹਾਂ, ਉਹ ਕਾਸ਼ਤਕਾਰੀ ਦੇ ਨਾਲ ਨਾਲ ਇੱਕ ਮਜ਼ਦੂਰ ਵੀ ਹੁੰਦਾ ਹੈ। ਬੇਸ਼ੱਕ। ਇਹ ਮਸ਼ੀਨਰੀ, ਜ਼ਰਈ ਮਸ਼ੀਨਰੀ ਤਰੱਕੀ ਦਾ ਦੌਰ ਉਸ ਵਕਤ ਨਹੀਂ ਸੀ ਅਤੇ ਉਸ ਵਕਤ ਤੁਹਾਨੂੰ ਪਤਾ ਹੈ ਕਿ ਉਸ ਵਕਤ ਸਾਰੇ ਕੰਮ ਹੱਥਾਂ ਨਾਲ ਹੀ ਹੁੰਦੇ ਸੀ। ਬਿਲਕੁਲ ਠੀਕ। ਉਸ ਵਕਤ ਮਸ਼ੀਨਰੀ ਵੀ ਬਹੁਤ ਘੱਟ ਸੀ। ਟਰੈਕਟਰ ਦਾ ਇਸਤੇਮਾਲ ਵੀ ਕਿਤੇ ਕਿਤੇ ਸੀ, ਬੜੇ ਜ਼ਿਮੀਂਦਾਰਾਂ ਕੋਲ ਟਰੈਕਟਰ ਹੁੰਦੇ ਸੀ। ਟੁਗੇ ਲੋਕਾਂ ਰੱਖੇ ਹੁੰਦੇ। ਹਾਂਜੀ, ਸਹੀ ਹੈ। ਕੱਸੀ ਦਾ ਬੜਾ ਇਸਤੇਮਾਲ ਸੀ ਅਤੇ ਬੈਲਾਂ ਦੇ ਨਾਲ ਲੋਕ ਜ਼ਮੀਨ ਵਾਹੁੰਦੇ ਹੁੰਦੇ ਸੀ। ਠੀਕ ਹੈ। ਅਤੇ ਟਿਊਬਵੈੱਲ ਵਗੈਰਾ ਵੀ ਕਿਸੇ ਕਿਸੇ ਕੋਲ ਹੁੰਦੇ ਸੀ। ਇਹ ਜਦੀਦ ਦੌਰ ਆ ਗਿਆ ਅਤੇ ਕਾਸ਼ਤਕਾਰ ਦੇ ਨਾਲ ਨਾਲ ਕਾਸ਼ਤਕਾਰ ਮਜ਼ਦੂਰ ਵੀ ਹੁੰਦਾ ਸੀ, ਸਾਰੇ ਕੰਮ ਕਰਦਾ ਸੀ। ਤਰੱਕੀ ਜਿਉਂ ਤਰੱਕੀ ਹੋਈ, ਇਹ ਮਸ਼ੀਨਰੀ ਆਈ। ਉਸ ਵਕਤ ਬਹੁਤ ਤੁਹਾਨੂੰ ਯਾਦ ਹੋਏਗਾ ਕਿ ਗੰਦਮ ਦੀ ਹਾਰਵੈਸਟਿੰਗ ਵਾਸਤੇ, ਗੰਦਮ ਕੱਢਣ ਵਾਸਤੇ ਇੱਕ ਫੜੇ ਇਸਤੇਮਾਲ ਹੁੰਦੇ ਸੀ। ਹਾਂਜੀ, ਫੜੇ ਇਸਤੇਮਾਲ ਹੁੰਦੇ ਸੀ। ਮੈਂ ਖੁਦ ਦੇਖਿਆ ਹੈ ਕਿ ਜਨਾਬ ਹੁਣ ਤਾਂ ਫਸਲ
ज़रा जल्दी तैयार हो जाती है, पहले फसल देर नाल तैयार होंदी सी। ठीक है। मैनू याद है कि तकरीबन जून के अंदर फड़े चलते होंदे सी। सही है। इतनी सख्त धुप के अंदर वो जानवर भी चल रहे हैं, जिम्मेदार भी उहदे नाल चल रहा है, तो प्रोसैस जिहड़ा ना ये दिनां दा नहीं सी हुंदा बल्कि महीनों का हुंदा सी। ठीक है। उस तो बाद ज़रात आ गई, ज़रात दे विच जनाब जिद्दत आ गई, उस वक्त मशीनरी आ गई। तो तुसीं ये देखिया होना कि जिन्हां लोगों ने भी ज़रात नूं प्रमोट किया है, मजदूर नूं ते किसान नूं उहदा सही हक दिता है, तो उन्हां इलाकों ने उन्होंने मुल्कों ने बड़ी तरक्की की है। तो साडी एक बड़ी बदकिस्मती की गल है कि मजदूर नूं ते किसान नूं असीं नहीं उस तरह देखा जिवें देखना वो नहीं देखा। इस वास्ते साडी जिहड़ी है ना वो ज़रात ते साडे मजदूर दा हालात वो नहीं है। अच्छा अनवर साहब मैनूं ये दसो, वैसे ये तो बिल्कुल तुसीं ठीक कह रहे हो कि खेती वैसे भी साडे मुल्क का समझ लो 65 तो 70% असीं हुण तक पढ़दे ते यही आ जी। और अगर तुसीं इंडस्ट्री की भी गल करो तो वो जुजवी तौर पर या कुल्ली तौर पर किसी ना किसी लिहाज नाल खेती दे नाल जुड़ी बेशक। मसलन तुसीं टैक्सटाइल इंडस्ट्री की गल कर लो, शुगर मिल इंडस्ट्री की कर लो, फ्लोर की कर लो, या होर चमड़े की कर लो। अगर चमड़े की भी करोगे तो वो भी किते ना किते खेती उहदे विच इन्वाल्व माल डंगर तुसीं रखिया तो उहदे वास्ते भी खेती का होना बहुत जरूरी। अच्छा ये तो एक पहलू होवे कि जिहड़ा मुश्किलात वाला सी जिवें तुसीं दस्सिया ना, लेकिन उहदे विच ना कुछ चीज़ां अज भी ना बड़ा मैं कई दफ़ा वो गल्लां याद करदा ना, असीं निक्के निक्के हुंदे सी तो उन्हां चीज़ां ना बड़ा रोमांस जिहा सी। सवेरे सवेरे सरगी वेले वो बैलां ने चलना, उन्हां दे गल च घुंघरू हैं, वो टल जिहा खड़कना, ਉਹਦਾ साउंड बड़ा अट्रैक्ट करदा सी। फिर उस तो बाद दे विच जनाब वो तुहां फलियां की गल कीती, फिर वो बैलां की गल कीती कि बैलां नाल असीं हल वाहंदे हुंदे सी। तो वो मैनूं अज भी वो बोली याद है, निक्के निक्के हुंदे ना तो तुहाडे वर्गे बजुर्ग सानूं सुहागे ते बिठा के झूटे देंदे हुंदे सी। तो बोली होनी वो तत्ता तत्ता पैर पैर बने। सो बड़ा एक टफ तो है सी, लेकिन रोमांस भी है सी उस अपने काम दे नाल, अपने उस खेती दे नाल, यानी खेत खलियान ना फार्मर बड़ी मुहब्बत करदा सी। जी जी ठीक है। तो वो टफ टाइम जरूर सी, लेकिन उसके बावजूद मैं देखा कि लोग खुशहाल सी। मतलब उन्होंने एक उम्मीद होंदी सी कि हाँ यार खेती आएगी तो असीं को अपना धी पुत विआह लांगे, ठीक है, या असीं कोई भी ऐसा काम कर लांगे जिहड़ा कि पैसे जिथे लगना हुंदे। अज है तुसीं अज दे दौर की मैं अगर थोड़ी जी गल करां, कुछ दिन पहला किसानां दे नाल की होया इहदे उत्ते तुसीं कुछ कहना चाहोगे कि 2 महीने पहला साडे मावां भैणां लैणां च लगियां हन आटे वास्ते, 2 महीने बाद पता लग्या कि साडा फार्मर लैन च लग्या कि साडी कणक खरीद लो। ये हो की रहा वैसे? असल दे विच जुल्फकार साहब गल ये है कि सब तो पहले तो मैं तुहानूं जवाब देवांगा वो साडी पुरानी रवायती काश्तकारी दा। इहदे च कोई शक नहीं कि पुरानी काश्तकारी की तरफ जदों नज़र जाती है ना, तो उस वक्त बहुत ज़्यादा महसूस होंदा है कि यार वो चीज़ां, वो रवायती चीज़ां, उन्हां दा ताल्लुक किते ना किते जाके प्यार मुहब्बत नाल रलदा है। ठीक है। जदों दी मादा परस्ती शुरू हुई है ना, उदों तो ये चीज़ां फिर आहिस्ता आहिस्ता खत्म हो गई। पहले हैगी सी चीज़ की खूबी, क्वालिटी की गल सी, ठीक है, हुण क्वांटिटी की गल है। हुण फायदा वेखदे ने लोग, फायदा देखदे ने। हुण लालच आ गया। हाँ जी, पहले इंसान कनाहत पसंद सी, ठीक है, कनाहत पसंद सी कि यार जिंदा रहने वास्ते इतनी फसल साढ़े वास्ते काफ़ी है, ठीक है। हुण लोगों ने आके दसना शुरू कर दिता जनाब तुसीं आ भी काश्त करोगे तो उहदे नाल इतनी तुहाडी गंदम वधेगी, ठीक है ना जी। असल दे विच वधन दा ताल्लुक सिर्फ बरकत दे विच है, सलूक दे विच है, मुहब्बत दे विच है। हुण चीज़ां ते वध गईयां लेकिन बरकत तो खत्म हो गई। एक दूसरे नूं वड्डण नूं फिरदे आ। दूसरे जिहड़ा गंदम दा ताल्लुक है इहदे च ये साडी बदकिस्मती है कि साडे मुल्क के अंदर कोई प्लानिंग नहीं हैगी, ठीक है। जिथे प्लानिंग का फुकदान होवे उत्थे फिर इहो ही कुछ हुंदा है। गंदम असल दे विच साडी असीं उन्हां मुल्कां 'च शामिल हाँ जिहड़े कि असीं गंदम के बहुत बड़े ग्रोअर हाँ, ठीक है। लेकिन इस दे बावजूद साडी अपनी ज़रूरत पूरी ना होना, ये वजह ज़रूरत पूरी होने के चांस है ने, साडे कोल गंदम इतनी है लेकिन साडी प्लानिंग ये नहीं, उत्तों साडी हारवैसटिंग का सीजन आया, उधरों असीं गंदम बाहरों मंगवा ली, वो मंगवा भी इतनी ज़्यादा लई
ਕਿ ਤੁਸੀਂ ਕਾਸ਼ਤਕਾਰ ਦੀ ਜਿਹੜੀ ਹੈ ਅਸਲ ਜਿਹੜੀ ਨਾ ਉਹ ਕੀਮਤ ਤੁਸੀਂ ਉਹਨੂੰ ਨਹੀਂ ਦੇ ਸਕਦੇ। ਨਹੀਂ ਦੇ ਸਕਦੇ। ਇਹਦੇ ਨਾਲ ਨੁਕਸਾਨ ਇਹ ਹੋਇਆ ਕਿ ਕਾਸ਼ਤਕਾਰ ਰੁਲ ਗਿਆ। ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਇਹ ਹੋਏਗਾ ਕਿ ਕਾਸ਼ਤਕਾਰ ਉਹ ਫਸਲ ਉਗਾਉਂਦਾ ਹੈ ਜਿਹਨੂੰ ਉਹਦੇ 'ਚ ਫਾਇਦਾ ਹੋਵੇ। ਆਇੰਦਾ ਸਾਲ ਇਹ ਕਰੇਗਾ, ਕਾਸ਼ਤਕਾਰ ਗੰਦਮ ਘੱਟ ਉਗਾਏਗਾ, ਫਿਰ ਗੰਦਮ ਦੀ ਜਿਹੜੀ ਹੈ ਨਾ ਉਹ ਕਮੀ ਫੇਰ ਲੈਣਾ ਚ, ਫਿਰ ਲੈਣਾ 'ਚ ਮਕਸਦ ਅਸੀਂ ਤੇ ਫੇਰ ਲੈਣਾ ਚ ਰਹਿ ਇਹਦੇ ਗਏ। ਵਾਸਤੇ ਨਾ ਖਾਸ ਤੌਰ 'ਤੇ ਜਿਹਦਾ ਤਾਲੁਕ ਅਜਨਾਸ ਨਾਲ ਹੈ ਨਾ, ਉਹਦੀ ਪਲੈਨਿੰਗ ਕਰਨਾ ਬਹੁਤ ਜ਼ਰੂਰੀ। ਬਹੁਤ ਜ਼ਰੂਰੀ। ਔਰ ਮੁਖਤਲਿਫ ਮੁਲਕਾਂ ਦੇ ਵਿੱਚ ਅਨਵਰ ਸਾਹਿਬ ਤੁਸੀਂ ਇੱਕ ਗੱਲ ਸਮਝੋਗੇ ਕਿ ਅਸੀਂ ਅਕਸਰ ਗੱਲ ਸੁਣਦੇ ਹਾਂ ਕਿ ਆਸਟ੍ਰੇਲੀਆ ਹੋ ਗਿਆ, ਠੀਕ ਹੈ, ਕੈਨੇਡਾ ਹੋ ਗਿਆ। ਹੁਣ ਕਈ ਵਾਰੀ ਜ਼ਹਿਨ 'ਚ ਗੱਲ ਆਉਂਦੀ ਕਿ ਯਾਰ ਆਸਟ੍ਰੇਲੀਆ ਦੀ ਗਾਂ 60 ਲੀਟਰ ਦੁੱਧ ਤੱਕ ਚਲੀ ਗਈ, ਜੀ ਜੀ, ਸਾਡੀ ਗਾਂ ਅੱਜ ਵੀ 4 ਕਿਲੋ ਤੇ ਖਲੋਤੀ। ਸਹੀ ਹੈ, ਇਹ ਗੱਲ ਤੁਹਾਡੀ ਬਿਲਕੁਲ ਬਜਾ ਹੈ ਕਿ ਪਲੈਨਿੰਗ ਨਾਂ ਦੀ ਸ਼ੈ ਹੀ ਕੋਈ ਨਹੀਂ। ਸ਼ਾਇਦ ਕੋਈ ਨਹੀਂ ਜੀ। ਔਰ ਉਹਦੀ ਸ਼ਾਇਦ ਵਜ੍ਹਾ ਇਹ ਵੀ ਹੈ ਕਿ ਅਸੀਂ ਜਿੱਥੇ ਉਹ ਕਹਿੰਦੇ ਹੋ ਨਾ ਕਿ ਇੱਕ ਤਾਂ ਸਾਡੇ ਕੋਲ ਪਲੈਨਿੰਗ ਦੀ ਕਮੀ ਹੈ, ਤੇ ਦੂਸਰਾ ਮਾਸ਼ਾਅੱਲਾ ਜਿਹੜੇ ਹੁਕਮਰਾਨ ਆਉਂਦੇ ਨੇ ਉਹ ਵੀ ਪਰਲੇ ਦਰਜੇ ਦੇ ਨਲਾਇਕ ਆਉਂਦੇ, ਸਹੀ ਕਹਿ ਰਹੇ ਜਿਨ੍ਹਾਂ ਦਾ ਕੈਲੀਪਰ ਹੀ ਨਹੀਂ ਪਲੈਨਿੰਗ ਕਰਨਾ। ਜੀ ਜੀ, ਠੀਕ ਹੈ, ਜਿਨ੍ਹਾਂ ਦਾ ਕੁੱਲ ਮਿਲਾ ਕੇ ਉਹਨਾਂ ਦੀ ਵਿਜ਼ਡਮ ਇਹ ਵੇ ਕਿ ਇਹਨੂੰ ਇੰਨਾ ਕੁ ਦੇ ਦਿਓ ਤੇ ਇਹਦੇ ਕੋਲੋਂ ਕੰਮ ਕਢਾ ਲਓ, ਇਹਨੂੰ ਇੰਨਾ ਦੇ ਦਿਓ ਤੇ ਇਹਨੇ ਦੇ ਲੈ ਕੇ ਆਪਣੀ ਹੁਕੂਮਤ ਚਲਾਉਣਾ। ਜੀ ਜੀ, ਰਹੀ ਸਹੀ ਕਸਰ ਸਾਡੀ ਮਾਸ਼ਾਅੱਲਾ ਐਸਟੈਬਲਿਸ਼ਮੈਂਟ, ਉਹ ਵੀ ਤੁਹਾਨੂੰ ਪਤਾ ਹੈ, ਹਾਂਜੀ, ਉਹ ਪੂਰੇ ਮੁਲਕ ਦੇ ਉੱਤੇ ਕਬਜ਼ਾ ਕਰਕੇ ਬੈਠੀ, ਯਾਨੀ ਮਜਮੂਈ ਵਿਜ਼ਡਮ ਦੇ ਉੱਤੇ ਕਬਜ਼ਾ ਉਹਨਾਂ ਦਾ ਹੀ। ਜੀ ਜੀ, ਅੱਜ ਤੁਸੀਂ ਨਾਦਰਾ ਚਲੇ ਜਾਓ, ਉਹਦਾ ਡਾਇਰੈਕਟਰ ਤੁਹਾਨੂੰ ਫੌਜੀ ਰਿਟਾਇਰ ਲੱਭੇਗਾ। ਅੱਜ ਤੁਸੀਂ ਜਨਾਬ ਰੇਲਵੇ ਦੇ ਵਿੱਚ ਚਲੇ ਜਾਓ, ਉਹਦੇ ਵਿੱਚ ਤੁਹਾਨੂੰ ਆਲਾ ਪੋਜੀਸ਼ਨ ਤੋਂ ਲੱਭੇਗਾ। ਹਾਊਸਿੰਗ ਚਲੇ ਜਾਓ, ਉਹਦੇ 'ਚ ਆਲਾ ਪੋਜੀਸ਼ਨ 'ਚੋਂ, ਯਾਨੀ ਉਹ ਰਿਟਾਇਰ ਹੋ ਕੇ ਵੀ ਰਿਟਾਇਰ ਨਹੀਂ ਹੋ ਰਹੇ। ਜੀ, ਹਾਲਾਂਕਿ ਉਹਨਾਂ ਦੀ ਇਹਨਾਂ ਸਾਰੇ ਸਬਜੈਕਟ ਦੇ ਵਾਸਤੇ ਟ੍ਰੇਨਿੰਗ ਨਹੀਂ ਹੁੰਦੀ, ਜੀ ਜੀ, ਯਾਨੀ ਉਹਨਾਂ ਦਾ ਕੁੱਲ ਮਿਲਾ ਕੇ ਟ੍ਰੇਨਿੰਗ ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਨਾਲ। ਜੀ ਜੀ, ਲੇਕਿਨ ਉਹ ਤੁਹਾਡੇ ਟੈਕਸ ਨੂੰ ਡੀਲ ਕਰ ਰਹੇ ਨੇ, ਉਹ ਤੁਹਾਡੇ ਨਾਦਰਾ IT ਸਿਸਟਮ ਨੂੰ ਡੀਲ ਕਰ ਰਹੇ ਨੇ, ਉਹੀ ਤੁਹਾਡੇ। ਔਰ ਬਦਕਿਸਮਤੀ ਦੇਖੋ, ਇਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਤੁਸੀਂ ਪਤਾ ਨਹੀਂ ਕਿੰਨੇ ਹਜ਼ਾਰ ਏਕੜ ਜ਼ਮੀਨ ਵੀ ਦੇ ਦਿੱਤੀ ਹੈ ਜੀ ਜੀ, ਕਿ ਭਾਈ ਜੀ ਹੁਣ ਖੇਤੀ ਵੀ ਤੁਸੀਂ ਕਰੋ। ਸਹੀ ਗੱਲ, ਇਹਦਾ ਮਤਲਬ ਇਹ ਵੇ ਕਿ ਕਿਤੇ ਨਾ ਕਿਤੇ ਤਬਾਹੀ ਤੇ ਅਸੀਂ ਆਪ ਵੀ ਕਰ ਰਹੇ ਹਾਂ ਆਪਣੇ ਹਾਂਜੀ ਮੁਲਕ। ਹਾਂਜੀ, ਠੀਕ ਹੈ ਕਿ 2 ਮਹੀਨੇ ਪਹਿਲਾਂ 2 ਮਹੀਨਿਆਂ ਦੇ ਵਿੱਚ, ਯਾਨੀ ਤੁਹਾਡੀ ਕੁੱਲ ਮਿਲਾ ਕੇ ਪਲੈਨਿੰਗ ਇਹ ਵੇ ਕਿ 2 ਮਹੀਨਿਆਂ ਦੇ ਵਿੱਚ ਵੀ ਤੁਹਾਡੇ ਕੋਲ ਸਿੱਧਾ ਨਹੀਂ ਕੰਮ ਹੋ ਸਕਦਾ। 2 ਮਹੀਨੇ ਪਹਿਲਾਂ ਤੁਹਾਡਾ ਆਮ ਬੰਦਾ ਜਿਹੜਾ ਸੀ ਜਾਂ ਖਵਾਤੀਨ ਸੀ, ਮਜ਼ਦੂਰ ਆਦਮੀ, ਉਹ ਲਾਈਨ 'ਚ ਲੱਗਾ, ਉਹਦੇ ਕੋਲ ਆਟਾ ਨਹੀਂ ਹੈ। ਹਾਂਜੀ, 2 ਮਹੀਨਿਆਂ ਬਾਅਦ ਫਾਰਮਰ ਲਾਈਨ 'ਚ ਲੱਗਾ ਕਿ ਭਾਈ ਮੇਰੇ ਕੋਲ ਕਣਕ ਲੈ ਲਓ, ਸਹੀ ਗੱਲ, ਅੱਲਾ ਦਾ ਵਾਸਤਾ ਲੈ ਲਓ। ਸਹੀ ਗੱਲ, ਤੇ ਇਹ ਬੜੀ ਵਾਕਈ ਤੁਹਾਡੇ ਵਾਲੀ ਗੱਲ ਹੈ, ਤਕਲੀਫ ਦੇ ਬਾਤ ਹੈ। ਬਾਕੀ ਇਸ ਤੋਂ ਇਲਾਵਾ ਅਸੀਂ ਕੀ ਐਸਾ ਕਰੀਏ ਅਨਵਰ ਸਾਹਿਬ ਕਿ ਸਾਡੀ ਖੇਤੀ ਬਚੇ, ਸਾਡਾ ਕਿਸਾਨ ਬਚੇ, ਸਾਡੀ ਮਈਸ਼ਤ ਜਿਹੜੀ ਹੈ ਗਰੋ ਕਰੇ, ਐਸਾ ਕੁਝ ਤੇ ਹੋਏ। ਇਹਦੇ ਬਾਰੇ ਕੋਈ ਥੋੜਾ ਜਿਹਾ ਦੱਸੋ ਨਾ, ਕਲੋਜ਼ਿੰਗ ਰਿਮਾਰਕਸ ਵਾਲੇ ਪਾਸੇ। ਮੈਂ ਜ਼ੁਲਫਕਾਰ ਸਾਹਿਬ ਇਹਦੇ ਵਾਸਤੇ ਨਾ ਬਹੁਤ ਮੁਖਤਸਰ ਗੱਲ ਕਰਾਂਗਾ। ਉਹ ਮੁਖਤਸਰ ਗੱਲ ਜਿਹੜੀ ਹੈ ਨਾ, ਉਹ ਇੱਕ ਕਿਸਮ ਦਾ ਨਿਚੋੜ ਹੋਏਗਾ ਸਾਡੇ ਮੁਲਕੀ ਹਾਲਾਤ ਦਾ। ਕੋਈ ਇਸ ਗੱਲ ਨੂੰ ਸਮਝੇ ਜਾਂ ਨਾ ਸਮਝੇ, ਸਾਡੇ ਮੁਲਕ ਦੇ ਅੰਦਰ ਸਿਆਸੀ ਇਸਤਹਿਕਾਮ ਦਾ ਹੋਣਾ ਬਹੁਤ ਜ਼ਰੂਰੀ ਹੈ। ਬੇਸ਼ੱਕ ਬੇਸ਼ੱਕ, ਬਿਲਕੁਲ ਠੀਕ ਹੈ। ਇਹ ਕਿਤਨੀ ਅਜੀਬ ਗੱਲ ਹੈ ਕਿ ਪਾਕਿਸਤਾਨ ਦਾ ਸ਼ਹਿਰੀ ਇੱਕ ਹਕੂਮਤ ਨੂੰ 5 ਸਾਲ ਵਾਸਤੇ ਮੁੰਤਖਬ ਕਰਦਾ ਹੈ, ਜੀ ਜੀ, ਤੇ ਦਰਮਿਆਨ ਦੇ ਵਿੱਚ ਕੋਈ ਨਾ ਕੋਈ ਐਸਾ ਬਹਾਨਾ ਬਣਾ ਕੇ, ਜਿਹੜਾ ਕੋਈ ਬਹਾਨਾ ਵੀ ਮਾਕੂਲ ਨਹੀਂ ਹੁੰਦਾ, ਉਸ ਹਕੂਮਤ ਨੂੰ ਚਲਦਾ ਕਰ ਦਿੰਦੇ ਨੇ। ਅਸਲ ਦੇ ਵਿੱਚ ਉਹ ਆਵਾਮ ਦੀ ਤੋਹੀਨ ਹੈ। ਬੇਸ਼ੱਕ ਆਵਾਮ ਨੇ ਜਿਸ ਪਾਰਟੀ ਨੂੰ ਜਾਂ ਜਿਸ ਬੰਦੇ ਨੂੰ ਮੈਂਡੇਟ ਦਿੱਤਾ ਹੈ, ਉਸ ਮੈਂਡੇਟ ਨੂੰ ਪੂਰਾ ਕਰਨਾ ਇਦਾਰਿਆਂ ਦਾ ਕੰਮ ਹੈ, ਇਦਾਰਿਆਂ ਦੇ ਉੱਤੇ ਫਰਜ਼ ਹੈ। ਬੇਸ਼ੱਕ। ਉਹ ਕੋਈ ਵੀ ਇਦਾਰਾ ਹੋਵੇ, ਮੈਂ ਕਿਸੇ ਦਾ ਮਖਸੂਸ ਨਾ। ਠੀਕ ਹੈ, ਬਿਲਕੁਲ ਠੀਕ, ਬਿਲਕੁਲ ਠੀਕ। ਸਭ ਤੋਂ ਦੂਸਰੀ ਗੱਲ ਇਹ ਹੈ ਕਿ ਜਨਾਬ ਇਹ ਮੁਲਕ ਸਾਰਿਆਂ ਦਾ, ਇਹ ਮੁਲਕ ਕਿਸੇ ਇੱਕ ਪਾਰਟੀ ਦਾ ਨਹੀਂ, ਹਾਂ ਠੀਕ ਹੈ, ਇਹ ਮੁਲਕ ਕਿਸੇ ਇਸ ਇਦਾਰੇ ਦਾ ਨਹੀਂ, ਜਾਇਜ਼ ਬਾਤ। ਇਹ ਮੁਲਕ ਹੈ ਸ਼ਹਿਰੀਆਂ ਦਾ। ਬੇਸ਼ੱਕ। ਜਿਹੜੇ ਇਦਾਰਿਆਂ ਦੇ ਲੋਕ ਨੇ ਉਹ ਵੀ ਸ਼ਹਿਰੀ ਨੇ। ਐਜ਼ ਏ ਸ਼ਹਿਰੀ ਜਦ ਤੱਕ ਨਹੀਂ ਸੋਚਣਗੇ ਇਸ ਮੁਲਕ ਦੇ ਵਾਸਤੇ, ਕਦੀ ਵੀ ਜਦੋਂ ਕੋਈ ਇਦਾਰਾ ਕਿਸੇ ਵੀ ਮੁਲਕ ਨੂੰ ਆਪਣੀ ਜਾਗੀਰ ਸਮਝਣ ਲੱਗੇਗਾ, ਤੇ ਉਹ ਹਾਲਾਤ ਫਿਰ ਜੋ ਹੈ ਨੇ, ਉਹ ਸਾਡੇ ਪਾਕਿਸਤਾਨ ਦੇ ਵਿੱਚ ਨੇ, ਹਾਲਾਤ ਫਿਰ ਐਸੇ ਹੀ ਹੁੰਦੇ ਨੇ। ਸਭ ਤੋਂ ਵੱਡੀ ਨੁਕਸਾਨ ਦੀ ਗੱਲ ਇਹ ਹੈ ਕਿ ਨਾਮ ਤੇ ਅਸੀਂ ਜਮਹੂਰੀਅਤ ਦਾ ਲੈਂਦੇ ਹਾਂ, ਲੇਕਿਨ ਜਮਹੂਰ ਦੀ ਅਸੀਂ ਗੱਲ ਹੀ ਨਹੀਂ ਸੁਣਦੇ। ਗੱਲ ਹੀ ਨਹੀਂ ਸੁਣਦੇ। ਇੱਕ ਬੰਦਾ ਜਮਹੂਰੀਅਤ ਦੇ ਵਿੱਚ, ਇੱਕ ਬੰਦਾ ਜਮਹੂਰ ਹੈ। ਬੇਸ਼ੱਕ। ਉਸ ਨੂੰ ਵੋਟ ਦੇ ਕੇ ਆਪਣੇ ਮੁਲਕ ਦੀ ਤਕਦੀਰ ਬਦਲਣ ਦਾ ਕਿਤਨਾ ਵੱਡਾ ਰਾਈਟ ਹੈ। ਬੇਸ਼ੱਕ। ਅਗਰ ਅਸੀਂ ਉਹਨੂੰ ਇਗਨੋਰ ਕਰਾਂਗੇ, ਅਗਰ ਉਸ ਨੂੰ ਅਸੀਂ ਜਿਹੜਾ ਨਾ ਉਹਦੀ ਵੈਲਿਊ ਨੂੰ ਨਹੀਂ ਦੇਵਾਂਗੇ, ਤੇ ਹਾਲਾਤ ਜੋ ਹੈ ਨੇ ਉਹ ਸਾਡੇ ਸਾਹਮਣੇ ਐਸੇ ਹੀ ਹਾਲਾਤ ਹੋਣੇ ਨੇ। ਨਹੀਂ, ਬਹੁਤ ਸੋਹਣੀ ਗੱਲ ਕੀਤੀ ਹੈ। ਹਾਂ, ਦੇਖੋ ਅਨਵਰ ਸਾਹਿਬ, ਇਹ ਤੁਹਾਡੀ ਗੱਲ ਨਾਲ ਬਿਲਕੁਲ ਹਰ ਬੰਦਾ ਇਤਫਾਕ ਕਰਦਾ ਕਿ ਇਹ ਆਵਾਮ ਦਾ ਮੁਲਕ ਹੈ। ਰੱਬ ਦੀ ਜ਼ਾਤ ਤੋਂ ਬਾਅਦ ਦੇ ਵਿੱਚ ਅਗਰ ਕੋਈ ਮਾਲਕ ਹੈ ਨਾ ਇਸ ਮੁਲਕ ਦੀ, ਇਸ ਰਿਆਸਤ ਦੀ, ਤੇ ਉਹ ਆਵਾਮ ਹੁੰਦੀ ਹੈ। ਬਿਲਕੁਲ।
ਠੀਕ ਹੈ। ਤੇ ਆਵਾਮ ਦਾ ਬੁਨਿਆਦੀ ਹੱਕ ਵੋਟ ਹੁੰਦਾ ਕਿ ਉਹ ਆਪਣੇ ਵੋਟ ਦੇ ਜ਼ਰੀਏ ਆਪਣੀ ਹਕੂਮਤ ਚੁਣੇ, ਆਪਣੇ ਨੁਮਾਇੰਦੇ ਚੁਣੇ, ਤਾਂ ਕਿ ਉਹਨਾਂ ਅੱਗੇ ਉਹ ਆਪਣੇ ਦੁਖੜੇ ਰੱਖ ਸਕੇ। ਜਿਵੇਂ ਹੁਣ ਕਿਸਾਨਾਂ ਦਾ ਮਸਲਾ, ਅਗਰ ਇਹਨਾਂ ਦੇ ਜੈਨੂਅਨਲੀ ਚੁਣੇ ਹੋਏ ਬੰਦੇ ਹੋਣ ਤਾਂ ਉਹਨਾਂ ਅੱਗੇ ਜਾ ਕੇ ਆਪਣਾ ਦੁੱਖ ਬਿਆਨ ਕਰ ਸਕਦੇ, ਕਿਉਂਕਿ ਉਹ ਬੰਦੇ ਇਹਨਾਂ ਦੇ ਵਿੱਚੋਂ ਨਿਕਲ ਕੇ ਗਏ ਹੋਣੇ। ਸਹੀ ਬਾਤ, ਸਹੀ ਬਾਤ। ਜਿਹੜਾ ਬੰਦਾ ਇਹਨਾਂ ਦੇ ਵਿੱਚੋਂ ਹੀ ਨਹੀਂ ਹੋਏਗਾ, ਉਹਨੇ ਇਹਨਾਂ ਦਾ ਦੁੱਖ ਜਾਂ ਇਹਨਾਂ ਦੇ ਸੁੱਖ ਨੂੰ ਕਿਵੇਂ ਜਾਂਚਣਾ? ਉਹਦੇ ਕੋਲ ਕੋਈ ਪੈਮਾਨਾ ਐਸਾ ਨਹੀਂ ਹੈ। ਉਹ ਆਪਣੀ ਅਪਰੋਚ ਦੇ ਹਿਸਾਬ ਨਾਲ, ਆਪਣੀ ਟ੍ਰੇਨਿੰਗ ਦੇ ਹਿਸਾਬ ਨਾਲ ਉਹ ਇਹਨਾਂ ਦੇ ਪੈਮਾਨੇ ਦੀ ਪੈਮਾਇਸ਼ ਕਰਦਾ ਫਿਰੇਗਾ, ਲਿਹਾਜ਼ਾ ਉਹ ਕਿਸੇ ਵੀ ਨਤੀਜੇ 'ਤੇ ਨਹੀਂ ਪਹੁੰਚ ਸਕਦਾ। ਬਿਲਕੁਲ ਬਹੁਤ ਸੋਹਣੀ ਗੱਲ ਹੈ। ਇਸ ਗੱਲ ਦੇ ਨਾਲ ਹੀ ਜਨਾਬ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਥੋੜ੍ਹਾ ਜਿਹਾ ਇੱਕ ਜਰਨਲ ਪ੍ਰੋਗਰਾਮ ਸੀ, ਜਿਹਦੇ ਵਿੱਚ ਅਸੀਂ ਆਪਣੇ ਮੁਲਕ ਦੇ ਜਿਹੜੇ ਮਾਮਲਾਤ ਚੱਲ ਰਹੇ ਨੇ ਉਹਦੇ ਉੱਤੇ ਗੱਲਬਾਤ ਕੀਤੀ ਹੈ, ਔਰ ਮੇਰਾ ਖਿਆਲ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ। ਔਰ ਇਹਦੇ ਵਿੱਚ ਵੀ ਬਿਹਤਰੀ ਵਾਸਤੇ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਤੁਸੀਂ ਸਾਨੂੰ ਆਪਣੀ ਫੀਡਬੈਕ ਦੇ ਨਾਲ ਜ਼ਰੂਰ ਸਮਝ ਲਓ ਕਿ ਤੁਹਾਨੂੰ ਫੀਡਬੈਕ ਦੇਣੀ, ਔਰ ਜੇ ਕੋਈ ਗੱਲ ਵਿੱਚ ਐਡ ਕਰਨਾ ਚਾਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਅੰਦਰ ਐਡ ਵੀ ਕਰ ਸਕਦੇ ਹੋ। ਅਤੇ ਜਿੱਥੇ ਜਿੱਥੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ, ਰੱਬ ਰੱਖ।